बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद। अस्सलाम वालेकुम सारे सजना साथियों ਨੂੰ ਮੇਰੇ ਦੋਸਤਾਂ ਨੂੰ ਪਿਆਰਿਆਂ ਨੂੰ ਤੇ ਮੇਰੇ ਚਾਹਣ ਵਾਲਿਆਂ ਨੂੰ ਮੇਰੇ ਵੀਰਾਂ ਨੂੰ ਤੇ ਉਮੀਦ ਕਰਨੇ ਆ ਕਿ ਸਾਰੇ ਖੈਰ ਵਾਫੀਅਤ ਨਾਲ ਹੋਵੋਗੇ। ਅਸੀਂ ਵੀ ਅੱਲਾ ਦੇ ਕਰਮੋਂ ਫਜ਼ਲ ਦੇ ਨਾਲ ਦਿਹਾੜੀਆਂ ਦਵਾਵਾਂ ਨਾਲ ਅੱਜ ਦੇ ਨਵੇਂ ਵਿਲਾਗ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਦਾ ਵਿਲਾਗ ਕਰਨੇ ਆ ਜੀ ਸ਼ੁਰੂ ਅਲਹਮਦੁਲਿਲਾ। ਤੇ ਅੱਜ ਅਸੀਂ ਜਾ ਰਹੇ ਹਾਂ ਜਨਾਬ ਆਲੂ ਦੀ फसल ਵਹਾਨੇ ਆ ਤੁਹਾਨੂੰ ਤੇ ਆਲੂ ਪੁੱਟ ਕੇ ਵਹਾਨੇ ਆ। ਆਲੂ ਕਿਵੇਂ ਪੁੱਟੇ ਜਾਂਦੇ ਨੇ, ਜ਼ਮੀਨ 'ਚ ਉਗਦੇ ਨੇ ਜਾਂ ਉੱਤੇ ਫਲ ਪੈਂਦਾ ਤੇ ਜ਼ਮੀਨ 'ਚ ਪੁੱਟ ਕੇ ਵਹਾਨੇ ਆ। ਆਲੂ ਕਿੰਨੇ ਨਿਕਲਦੇ ਨੇ, ਕਿਸ ਤਰ੍ਹਾਂ ਨਿਕਲਦੇ ਨੇ ਤੇ ਕਿਸ ਤਰ੍ਹਾਂ ਦਾ ਉਹਦਾ ਪੌਦਾ ਹੁੰਦਾ। ਠੀਕ ਹੈ ਜੀ। ਤੇ ਅਸੀਂ ਜਾ ਰਹੇ ਆ ਫਸਲਾਂ ਦੇ ਵਿੱਚ ਹੀ, ਪੈਲੀਆਂ 'ਚ ਹੀ ਖਲੋਤੇ ਦੇ ਅੱਜ। ਤੇ ਇਹ ਆਲੂ ਨੇ, ਲੇਕਿਨ ਇਹ ਨਾ ਉਹਨਾਂ ਨੇ ਲੇਟ ਬੀਜੇ ਹਨ ਜੀ। ਇਹ ਥੋੜਾ ਜਿਹਾ ਕਰੀਬ ਕਰਕੇ ਵਿਖਾਓ ਜੀ ਆਪਣਾ। ਇਹ ਆਲੂਆਂ ਦਾ ਪੌਦਾ ਹੈ ਜੀ, ਲੇਕਿਨ ਇਹ ਹੈ ਕਿ ਅਜੇ ਆਲੂ ਨਹੀਂ ਬਣੇ, ਲੇਟ ਹੈ ਫਸਲ ਹੈ। ਤੇ ਇਹ ਮਟਰਾਂ ਦਾ ਪੌਦਾ, ਮਟਰ ਪਏ ਦੇ ਨੇ। ਇਹ ਵੇਖੋ ਮਾਸ਼ਾਅੱਲਾ ਮਟਰ ਪਏ ਦੇ ਨੇ। ਇਹ ਨਾਲ ਪਾਲਕ ਹੈ, ਇਹ ਪੱਠੇ ਬੀਜੇ ਦੇ ਨੇ। ਮਜ਼ੀਦ ਤੁਹਾਨੂੰ ਜਾ ਕੇ ਅੱਗੇ ਅਸੀਂ ਵਿਖਾਉਂਦੇ ਹਾਂ। ਇਹ ਜੀ ਪੱਠੇ ਨੇ, ਇਹ ਸਦਾਬਹਾਰ ਪੱਠੇ ਨੇ। ਨਾਲ ਉਹਨਾਂ ਨੇ ਇਹ ਚਰੀ ਹੈ, ਸਦਾਬਹਾਰ ਹੈ, 12 ਮਹੀਨੇ ਹੁੰਦੀ ਹੈ ਪੱਠੇ ਜਿਹੜੇ ਨੇ। ਠੀਕ ਹੈ ਜੀ। ਤੇ ਇਹ ਬਗੈਰ ਯਾਨੀ ਕਿ ਕਿਸੇ ਚੀਜ਼ ਤੋਂ ਰਹਿੰਦੇ ਨੇ, ਇੱਕ ਵਾਰੀ ਬਸ ਬੀਜਣੇ ਨੇ, ਫਿਰ 12 ਮਹੀਨੇ ਹੁੰਦਾ ਰਹਿੰਦੇ ਨੇ ਇਹ ਪੱਠੇ। ਠੀਕ ਹੈ ਜੀ। ਅੱਗੇ ਆਓ ਜੀ, ਇਹ ਵਹਾਓ, ਇਹ ਥੋਮ ਲੱਗਾ ਵਾ ਜੀ ਮਾਸ਼ਾਅੱਲਾ। ਲਓ ਜੀ, ਇਹ ਚੈੱਕ ਕਰੋ ਜੀ, ਇਹ ਥੋਮ ਮਾਸ਼ਾਅੱਲਾ ਕਿੰਨਾ ਸੋਹਣਾ ਥੋਮ ਹੈ, ਜਿਹਨੂੰ ਅਸੀਂ ਲਸਣ ਕਹਿੰਦੇ ਆ ਉਰਦੂ 'ਚ, ਪੰਜਾਬੀ 'ਚ ਥੋਮ ਕਹਿੰਦੇ ਆ। ਇਹ ਥੋਮ ਲੱਗਾ ਵਾ ਜੀ ਮਾਸ਼ਾਅੱਲਾ। ਠੀਕ ਹੈ। ਤੇ ਹੁਣ ਅਸੀਂ ਤੁਹਾਨੂੰ ਲੈ ਕੇ ਜਾਂਦੇ ਆ ਉੱਥੇ ਆਲੂ ਪੁੱਟਨੇ ਆ ਨਾਲ, ਤੇ ਨਾਲ ਤੁਹਾਨੂੰ ਵਹਾਨੇ ਆ। ਤੁਸੀਂ ਵੀ ਨਾਲ ਹੀ ਰਹਿਣਾ ਸਾਡੇ। ਠੀਕ ਹੈ ਜੀ। ਆਓ ਜੀ ਚਲੀਏ। ਲੋ ਜੀ, ਇਹ ਅਸੀਂ ਜਾ ਰਹੇ ਆ, ਲੇਕਿਨ ਇਹ ਰਸਤੇ 'ਚ ਨਿੰਬੂ ਵੀ ਲੱਗੇ ਦੇ ਨੇ। ਇਹ ਵੀ ਤੁਹਾਨੂੰ ਵਹਾਨੇ ਆ ਪੌਦਿਆਂ ਦੇ ਨਾਲ ਮਾਸ਼ਾਅੱਲਾ। ਨਿੰਬੂ ਲੱਗੇ ਦੇ ਨੇ, ਇਹ ਚੈੱਕ ਕਰੋ ਜੀ ਨਿੰਬੂ। ਇਹ ਵੇਖੋ ਜੀ, ਇਹ ਜ਼ਰਾ ਕੈਮਰਾਮੈਨ ਵੇਖੋ ਜੀ, ਨਿੰਬੂ ਮਾਸ਼ਾਅੱਲਾ ਪਏ ਦੇ ਨੇ। ਕਿੰਨੇ ਨਿੰਬੂ ਪਏ ਦੇ ਨੇ ਬੂਟਿਆਂ ਨੂੰ। ਠੀਕ ਹੈ। ਸਰਦੀ ਦੀ ਵਜ੍ਹਾ ਨਾਲ ਜ਼ਰਾ ਘੱਟ ਹੈ ਫਲ, ਲੇਕਿਨ ਇਹ ਹੈ ਕਿ ਮਜ਼ੀਦ ਫਲ ਜਿਹੜਾ ਨੇ, ਜਿਹਨੂੰ ਮੌਸਮ ਸਹੀ ਹੋਏਗਾ, ਧੁੱਪਾਂ ਛੁੱਪਾਂ ਲੱਗਣਗੀਆਂ, ਮੌਸਮ ਬਹਾਰ ਸਟਾਰਟ ਹੋਏਗਾ, ਫਿਰ ਮਜ਼ੀਦ ਤੁਹਾਨੂੰ ਜਨਾਬ ਫਲ ਲੱਗੇਗਾ। ਵੇਖੋ ਮਾਸ਼ਾਅੱਲਾ ਕਿੰਨੇ ਨਿੰਬੂ ਲੱਗੇ ਦੇ ਨੇ ਜੀ। ਵੇਖੋ ਕਿੰਨਾ ਸੋਹਣਾ ਕੰਮ ਹੈ ਜੀ। ਠੀਕ ਹੈ ਜੀ। ਚਲੋ ਬਾਹਰ ਆਓ ਜੀ, ਚਲੀਏ ਅੱਗੇ। ਆਲੂਆਂ ਦੀ ਫਸਲ 'ਚ ਅਸੀਂ ਪਹੁੰਚ ਗਏ ਹਾਂ ਤੇ ਹੁਣ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਆਲੂ ਕਿਵੇਂ ਪੁੱਟੇ ਜਾਂਦੇ ਨੇ। ਫਸਲ ਤਿਆਰ ਹੋ ਗਈ ਹੈ। ਕਿੰਨੇ ਆਲੂ ਨਿਕਲਦੇ ਨੇ ਜ਼ਮੀਨ ਮਿੱਟੀ ਦੇ ਵਿੱਚੋਂ, ਕਿਸ ਤਰ੍ਹਾਂ ਨਿਕਲਦੇ ਨੇ, ਕਿਸ ਤਰ੍ਹਾਂ ਪੈਦਾ ਹੁੰਦੇ ਨੇ, ਬਣਦੇ ਨੇ, ਫਲ ਪੈਂਦਾ। ਆਓ ਜੀ ਮਜ਼ੀਦ ਅੱਗੇ ਆ ਜੀ। ਸਲਾਮੁਅਲੈਕਮ ਜੀ, ਕੀ ਹਾਲ ਨੇ ਜੀ? ਆਲੂ ਪੁੱਟਣ ਦੇ ਹੋ? ਸਹੀ ਹੋ ਗਿਆ। ਇਹ ਕਈ ਨਾਲ ਨਹੀਂ ਪੁੱਟਦੇ, ਲੰਬੀ ਨਾਲ ਹੀ। ਸਹੀ ਹੋ ਗਿਆ ਜੀ। ਆਲੂ ਨੇ ਜੀ, ਇਹ ਵੇਖੋ ਮਾਸ਼ਾਅੱਲਾ ਕਿੰਨੇ ਕਿੰਨੇ ਮੋਟੇ ਆਲੂ ਨੇ, ਜ਼ਬਰਦਸਤ ਸਾਫ ਸੁਥਰੇ ਲਾਲ ਰੰਗ ਦੇ ਜਨਾਬ, ਸੋਹਣੇ ਆਲੂ ਨੇ ਮਾਸ਼ਾਅੱਲਾ। ਤੇ ਰੰਗ ਸਹੀ ਹੈ ਜੀ ਆਲੂਆਂ ਦਾ, ਤਾਜ਼ੇ, ਵੈਸੇ ਵੀ ਘਰ ਖਾਣ ਵਾਲੇ ਦੇਸੀ ਆਲੂ ਨੇ ਜੀ। ਤੇ ਇਹ ਬੂਟੇ ਜਿਹੜੇ ਨੇ ਇਹਨਾਂ ਨੇ ਵੱਢ ਲਏ ਦੇ ਨੇ। ਇਹ ਵੱਢ ਕੇ, ਅੱਜ ਕੱਲ੍ਹ ਪੱਠਿਆਂ ਦੀ ਕਮੀ ਹੈ, ਤੇ ਜਿਹਨਾਂ ਨੇ ਡੰਗਰ ਰੱਖੇ ਦੇ ਨੇ ਨਾ, ਉਹ ਵੱਢ ਕੇ ਲੈ ਜਾਂਦੇ ਨੇ ਜਾ ਕੇ ਤੇ ਕੁਤਰ ਕੇ ਡੰਗਰਾਂ ਨੂੰ ਪਾ ਛੱਡਦੇ ਨੇ। ਠੀਕ ਹੈ ਜੀ। ਤੇ ਬਸ ਆਲੂ ਪੁੱਟ ਲੈਂਦੇ ਨੇ, ਯਾਨੀ ਕਿ ਡਬਲ ਮਿਹਨਤ ਨਹੀਂ ਕਰਨੀ ਪੈਂਦੀ। ਇੰਝ ਇਹ ਹੈ ਕਿ ਉਹ ਬੂਟੇ ਵੀ ਆਪ ਵੱਢਣੇ ਪੈਂਦੇ ਨੇ ਉੱਤੋਂ, ਤੇ ਆਲੂ ਵੀ ਪੁੱਟਣੇ ਪੈਂਦੇ ਨੇ। ਲੇਕਿਨ ਇਹ ਹੈ ਕਿ ਉਹ ਪੱਠਿਆਂ ਵਾਲੇ ਜਿਹੜੇ ਨੇ ਉਹ ਵੱਢ ਕੇ ਲੈ ਜਾਂਦੇ ਨੇ, ਉਹ ਪੱਠਿਆਂ 'ਚ ਪਾ ਲੈਂਦੇ ਨੇ ਡੰਗਰਾਂ ਨੂੰ, ਤੇ ਆਲੂ ਇਹ ਤੁਹਾਨੂੰ ਪੁੱਟ ਲੈਂਦੇ ਨੇ। ਮਿਹਨਤ ਨਹੀਂ ਇੰਨੀ ਕਰਨੀ ਪੈਂਦੀ। ਆਓ ਵਹਾਨੇ ਆ ਤੁਹਾਨੂੰ ਆਲੂ ਪੁੱਟ ਕੇ ਤੇ ਕਿਵੇਂ ਦੱਸੋ ਹੋਰ ਮੈਂ ਪੁੱਟ ਕੇ। ਹਾਂ ਬਿਸਮਿਲ੍ਲਾ ਦੀ ਬਰਕਤ। ਲਓ ਜੀ, ਇਹ ਪੁੱਟਣ ਲੱਗੇ ਆ ਅਸੀਂ ਵੀ ਆਲੂ, ਬਿਸਮਿਲ੍ਲਾ ਦੀ ਬਰਕਤ। ਲਓ ਜੀ, ਇਹ ਵੇਖੋ ਮਾਸ਼ਾਅੱਲਾ ਆਲੂ ਜ਼ਰਾ ਮੱਠੇ ਨੇ, ਯਾਨੀ ਕਿ ਦੇਸੀ ਨੇ। ਇੰਨੀ ਉਹਨਾਂ ਖਾਦ ਵਗੈਰਾ ਨਹੀਂ ਪਾਈ, ਤੇ ਉਹਦੀ ਵਜ੍ਹਾ ਨਾਲ ਆਲੂ ਘੱਟ ਥੱਲੇ ਨਿਕਲਦੇ ਨੇ ਕਿ ਦੇਸੀ ਘਰ ਖਾਣ ਵਾਲੇ ਨੇ।
ਇਹਨਾਂ ਦਾ ਇੰਨਾ ਨੁਕਸਾਨ ਨਹੀਂ, ਯਾਨੀ ਕਿ ਖਾਦਾਂ ਘੱਟ, ਜ਼ਹਿਰ ਘੱਟ ਪਾਇਆ ਦਾ ਉਹਨਾਂ ਨੇ। ਠੀਕ ਹੈ ਜੀ। ਇਹ ਵੇਖੋ ਜੀ ਮਾਸ਼ਾਅੱਲਾ ਆਲੂ ਨਿਕਲਣ ਦੇ। ਲੋ ਜੀ ਉਹ ਪੱਠੇ ਜਗਾ ਲਈਏ ਜੀ ਉਹਨਾਂ ਨੂੰ, ਤੇ ਕੀ ਕਰਦੇ ਨੇ ਇੱਦਾਂ ਸੁਣਦੇ ਹਨ। ਹਾਂਜੀ ਮਾਮਾ ਜੀ ਕੀ ਹਾਲ ਨੇ? ਇਹ ਡੰਗਰਾਂ ਨੂੰ ਪਾਣੇ ਨੇ, ਹੋਰ ਕੀ ਕਰਨਾ? ਪੱਠੇ ਆ ਨਹੀਂ, ਪੱਠੇ ਨਹੀਂ ਲੱਭਦੇ ਇਹ ਕੁਦਰ ਕੇ ਪਾਣੇ ਨੇ, ਕੁਤਰ ਕੇ ਪਾਣੀ ਤੂੜੀ ਦੇ ਵਿੱਚ ਖਾੜਦੇ ਨੇ ਡੰਗਰ। ਖਾਣੇ ਨੇ ਜੋ ਲੱਭਦੇ ਜੇ ਨਹੀਂ। ਅੱਛਾ ਜੀ, ਚਲੋ ਜੀ ਚੁੱਕੋ। ਨਹੀਂ ਉਹਦਾ ਪੱਠੇ ਨਹੀਂ ਲੱਭਦੇ। ਲਓ ਜੀ ਆ ਪੱਠੇ ਲੈ ਕੇ ਜਾ ਰਹੇ ਜੇ, ਇਹ ਜਾ ਕੇ ਨਾ ਇਹਨਾਂ ਨੇ ਡੰਗਰਾਂ ਨੂੰ ਪਾਣੇ ਨੇ ਕੁਤਰ ਕੇ, ਤੇ ਡੰਗਰਾਂ ਦੇ ਚਾਰੇ ਵਾਸਤੇ ਇਸਤੇਮਾਲ ਹੋ ਰਹੇ ਨੇ। ਇਹਦੇ ਪੱਤੇ ਵੀ ਜ਼ਾਇਆ ਨਹੀਂ ਕਰਦੇ, ਕਿਉਂਕਿ ਸਰਦੀ ਐਨੀ ਕਿ ਪੱਠੇ ਹੋ ਨਹੀਂ ਰਹੇ। ਲੋਕ ਕੁਤਰ ਕੇ ਇਹੋ ਹੀ ਪਾਈ ਜਾਣ ਰਹੇ ਨੇ ਆਲੂਆਂ ਦੇ ਪੱਤੇ, ਤੇ ਆਲੂ ਜਿਹੜੇ ਨੇ ਉਹ ਇਨਸਾਨਾਂ ਦੇ ਖਾਣ ਦੇ ਕੰਮ ਆ ਰਹੇ ਨੇ, ਤੇ ਪੱਤੇ ਡੰਗਰਾਂ ਨੂੰ ਪਾਈ ਜਾਣ ਰਹੇ ਨੇ। ਠੀਕ ਹੈ ਜੀ, ਮਜ਼ੀਦ ਆ ਜਾਓ ਆਲੂ ਖਾਈਏ ਧਿਆਨ ਹੋਰ। ਵੇਖੋ ਜੀ ਆਲੂ, ਇਹ ਆਲੂਆਂ ਦਾ ਪੌਦਾ, ਤੇ ਇਹਨੂੰ ਫਲ ਲੱਗਾ ਦਾ ਥੱਲੇ। ਇਸ ਤਰ੍ਹਾਂ ਆਲੂ ਬਣਦੇ ਨੇ ਮਿੱਟੀ ਦੇ ਵਿੱਚ ਜਨਾਬ, ਤੇ ਇਹ ਉੱਤੇ ਉਹਦਾ ਪੌਦਾ। ਠੀਕ ਹੈ ਜੀ। ਇਹ ਆਲੂ ਤੁਹਾਨੂੰ ਪਤਾ ਕਿੰਨੀ ਕੀਮਤੀ ਚੀਜ਼ ਹੈ, ਤੇ ਆਲੂ ਐਸੀ ਚੀਜ਼, ਉਹ ਸਬਜ਼ੀ ਹੈ ਕਿ ਹਰ ਹਾਂਡੀ 'ਚ ਦੌੜ ਕੇ ਵੜ ਜਾਂਦਾ। ਠੀਕ ਹੈ ਜੀ। ਕੋਈ ਵੀ ਸਬਜ਼ੀ ਪਕਾਵਾਂਗੇ ਨਾ ਵਿੱਚ ਆਲੂ ਪਾਲਾ ਯਾਰ, ਹੈਂ ਕਿਆ ਬਾਤ ਹੈ, ਮਾਸ਼ਾਅੱਲਾ। देखो जी माशाल्लाह लाल रंग दे आलू ने, सोहने आलू माशाल्लाह। लो जी माशाल्लाह आलू निकल रहे ने, मुड़ छड़े जी अं भी। चलो जी अनेक अं भी मुड़ देने। ठीक है, सानू मुड़दे वेख रहे हो तुसीं आलू माशाल्लाह। देसी आलू ने, घर खाने वाले सोहने, यानी कि इन्हों इन्नी खाद नहीं पाई दी, खालस ने, खालस खुराक। सोहने आलू ने, रंग चेक करो इन्हों का माशाल्लाह। इंज आलू निकलते हैं, ये रंबी नाल पुटे जाते हैं, क्योंकि एहतियात जरूरी है कि वो फिर कई नाल पुटीए ना तो ज़्यादा वो वटे जाते हैं, 2 पीस हो जाते हैं। उसकी वजह नाल ना ये रंबी नाल पुटते हैं, हथ नाल स्लो काम होंदे ने जी, आस्ता नाल, एहतियात नाल। ये माशाल्लाह आलू ने, चेक करो किन्ने सोहने ने। ठीक है जी, पूरा लै भाई कैमरे च कैच कर, पूरा सोहना टोकरी जनाब आलू, सोहने आलू माशाल्लाह। ਹੁਣ ਤੁਹਾਨੂੰ ਲੈ ਕੇ ਜਾਣੇ ਆ ਜਿੱਥੇ ਇਹਨਾਂ ਨੇ ਸਟੋਰ ਕੀਤੇ ਦੇ ਨੇ ਆਲੂ, ਪੁੱਟੇ ਦੇ ਨੇ। ਆਓ ਜੀ ਚਲੀਏ ਉੱਥੇ, ਆ ਬੋਰੀ 'ਚ ਪਾ ਲਈਏ ਜੀ। ਆ ਵੇਖੋ ਮਾਸ਼ਾਅੱਲਾ ਬੋਰੀਆਂ 'ਚ ਭਰ ਕੇ ਨਾ ਤੇ ਸਟੋਰ ਕਰ ਰਹੇ ਨੇ। ਉੱਥੇ ਇਹਨਾਂ ਨੇ ਸਟੋਰ ਰੂਮ ਬਣਾਇਆ ਦਾ, ਉੱਥੇ ਲੈ ਕੇ ਜਾਂਦੇ ਆ, ਤੁਹਾਨੂੰ ਵਹਾਨੇ ਆ ਕਿ ਕਿੱਥੇ ਇਹਨਾਂ ਨੇ ਸਟੋਰ ਕੀਤੇ ਦੇ ਨੇ ਆਲੂ। ਉੱਥੇ ਅਸੀਂ ਪਹੁੰਚ ਗਏ ਜਿੱਥੇ ਇਹਨਾਂ ਨੇ ਸਟੋਰ ਕੀਤੇ ਦੇ ਨੇ ਆਲੂ ਮਾਸ਼ਾਅੱਲਾ। ਪੁੱਟ ਕੇ ਆ ਦੇਖੋ ਕਿੰਨੇ ਆਲੂ ਸਟੋਰ ਕੀਤੇ ਦੇ ਨੇ, ਪੁੱਟ ਕੇ ਉਹ ਸਟੋਰ ਕਰ ਰਹੇ ਨੇ, ਕਿਉਂਕਿ ਇਕੱਠੇ ਫਿਰ ਇੱਕ ਗੱਡੀ ਜਿਵੇਂ ਹੋ ਜਾਏਗੀ ਨਾ ਉਹਨਾਂ ਦੀ, ਤੇ ਉਹ ਫਿਰ ਗੱਡੀ ਦੇ ਵਿੱਚ ਲੋਡ ਕਰਕੇ ਤੇ ਮੰਡੀ ਲੈ ਜਾਣਗੇ। ਮੰਡੀ ਜਾ ਕੇ ਤੇ ਉਹਦੇ ਛੱਡਣਗੇ। ਇਸ ਵਾਸਤੇ ਉਹਨਾਂ ਨੇ ਇਕੱਠੇ ਕਰ ਰਹੇ ਨੇ, ਕਿਉਂਕਿ ਸਲੋ ਪੁੱਟੇ ਜਾਂਦੇ ਨੇ, ਉਹ ਖੁਦ ਪੁੱਟ ਰਹੇ ਨੇ ਕਿ ਲੋਕਾਂ ਕੋਲੋਂ ਨਹੀਂ ਪਟਾ ਰਹੇ। ਉਹਦੀ ਵਜ੍ਹਾ ਨਾਲ ਟਾਈਮ ਜ਼ਰਾ ਜ਼ਿਆਦਾ ਲੱਗਣਾ। ਉਹ ਫਿਰ ਜਦੋਂ ਸਟਾਕ ਪੂਰਾ ਹੋ ਜਾਏਗਾ ਇੱਕ ਗੱਡੀ ਦਾ, ਤੇ ਫਿਰ ਉਹ ਗੱਡੀ ਲੋਡ ਕਰਕੇ ਪੈਕ ਕਰਕੇ ਤੇ ਫਿਰ ਉਹ ਮੰਡੀ ਲੈ ਜਾਣਗੇ, ਤੇ ਮੰਡੀ ਜਾ ਕੇ ਸੇਲ ਕਰ ਦੇਣਗੇ। ਫਿਰ ਮੇਰੇ ਤੱਕ, ਤੁਹਾਡੇ ਤੱਕ ਆਲੂ ਹੈ ਮਾਸ਼ਾਅੱਲਾ ਪਹੁੰਚ ਜਾਣਗੇ, ਫਿਰ ਅਸੀਂ ਖਾ ਲਾਂਗੇ। ਠੀਕ ਹੈ ਜੀ।
ਤੇ ਕਿੰਨੇ ਸੋਹਣੇ ਆਲੂ ਨੇ ਮਾਸ਼ਾਅੱਲਾ। ਤੇ ਉਮੀਦ ਕਰਨੇ ਆ ਤੁਹਾਨੂੰ ਅੱਛੀ ਫਸਲ ਲੱਗੀ ਹੋਏਗੀ। ਠੀਕ ਹੈ ਜੀ, ਮਰੀਜ਼ ਆ ਜਾਓ, ਚਲੀਏ ਹੁਣ। ਦੇਖੋ ਜੀ ਆਲੂ ਮਾਸ਼ਾਅੱਲਾ ਕਿੰਨੇ ਸੋਹਣੇ। ਠੀਕ ਹੈ ਜੀ, ਮਾਸ਼ਾਅੱਲਾ ਜੀ। ਅਸੀਂ ਵੀ ਤੋੜਾ ਯਾਰ ਇੱਕ ਖੜਨਾ ਹੈ ਇੱਥੋਂ। ਠੀਕ ਹੈ, ਇਹ ਜਿਹਨੂੰ ਪੁੱਟ ਲੈਣਗੇ ਨਾ ਤੇ ਤੋੜਾ ਇੱਥੋਂ ਲੈ ਕੇ ਜਾਣਾ, ਜਿਹੜਾ ਅਸੀਂ ਵੀ ਘਰ ਖਾਣਾ। ਤੇ ਤੁਸੀਂ ਵੀ ਖਾਣਾ ਹੋਏਗਾ ਤੇ ਸਾਨੂੰ ਦੱਸਿਓ, ਅਸੀਂ ਭੇਜ ਦਾਂਗੇ। ਠੀਕ ਹੈ ਜਨਾਬ, ਆਓ ਹੁਣ। ਲਓ ਜੀ, ਉਮੀਦ ਕਰਨੇ ਆ ਤੁਹਾਨੂੰ ਸਾਡਾ ਵਲੌਗ ਅੱਛਾ ਲੱਗਾ ਹੋਏਗਾ। ਕਮੈਂਟ ਕਰਕੇ ਜ਼ਰੂਰ ਦੱਸਣਾ कैसा लगे। लाइक करना है, शेयर करना है अपने दोस्तों नाल, रिश्तेदारां नाल, सज्जनां नाल, साथियां नाल, अपने वीरां नाल। ते सानू दुआवां च जरूर याद रखना है। साडे चैनल नू करना है सबसक्राइब। तुहाड़ियां मुहब्बतां दी बहुत ज़रूरत है, तुहाडे तावन दी, तुहाडे सपोर्ट दी। ठीक है जनाब, ते अपना ते अपने प्यारिਆਂ ਦਾ रखना ख्याल बहुत ज़्यादा। अपने माँ बाप की खिदमत करनी है, इग्नोर नहीं करना। ते जनाब नमाज ज़रूर पढ़नी है। ਤੇ ਸਾਨੂੰ ਵੀ ਦੁਆਵਾਂ 'ਚ ਜ਼ਰੂਰ ਯਾਦ ਰੱਖਣਾ। ਤੇ ਬਹੁਤ ਸਾਰਾ ਪਿਆਰ ਸਾਡਾ ਤੁਹਾਡੇ ਵਾਸਤੇ ਤੇ ਤੁਹਾਡਾ ਸਾਡੇ ਵਾਸਤੇ। ਤੇ ਠੀਕ ਹੈ, ਫਿਰ ਸਾਨੂੰ ਦਿਓ ਇਜਾਜ਼ਤ, ਅਗਲੇ ਵਲੌਗ 'ਚ ਹੋਏਗੀ ਇਨਸ਼ਾਅੱਲਾ ਮੁਲਾਕਾਤ। ਓਕੇ, ਫਿਰ ਅੱਲਾ ਹਾਫਿਜ਼, ਸਲਾਮ ਅਲੈਕਮ।